अस्सलाम वालेकुम, सत श्री अकाल जी। उम्मीद करना कि सारे ठीक होवो दे। अच्छा जी, अज दा स्केला जेह्ड़ा है एह् इक पास होए स्टूडेंट दा नहीं फेल होए ने और गलतियां भी थोड़ियां नहीं होइयां, गलतियां भी होइयां ने 12। ठीक है, अगर ते तुहाडियां गलतियां हो जाण एग्ज़ामे देण ਜਾਂਦੇ ਹੋ 4 ਜਾਂ 5 ਹੁੰਦੀਆਂ ਨੇ, ਇਹਦਾ ਮਤਲਬ ਇਹ ਵੇ ਕਿ ਤੁਹਾਡੀ ਤਿਆਰੀ ਹੈ ਸੀ। ਚਲੋ ਕਿਸਮਤ ਇੰਨੀ ਸੀ 2 ਗਲਤੀਆਂ ਮਤਲਬ ਕੋਈ ਗਲਤੀ ਲੱਗ ਗਈ ਤਾਂ ਵੀ ਹੋ ਗਈਆਂ ਨੇ, ਠੀਕ ਹੈ, ਜਿਹੜੀਆਂ ਐਕਸਟਰਾ ਹੋ ਗਈਆਂ ਨੇ। ਤੇ ਲੇਕਿਨ ਹੁਣ ਗਲਤੀਆਂ ਅਗਰ ਤੁਹਾਡੀਆਂ ਹੁੰਦੀਆਂ ਰੁਪਈਆ 12 10 12 ਹੁੰਦੀਆਂ ਰੁਪਈਆ ਤੇ ਇਹਦਾ ਮਤਲਬ ਤੁਹਾਡੀ ਤਿਆਰੀ ਕੋਈ ਨਹੀਂ, ਤੁਹਾਨੂੰ ਵਾਲੇ ਐਗਜ਼ਾਮੇ ਦੇਣੇ ਹੀ ਨਹੀਂ ਸੀ ਚਾਹੀਦਾ। ਠੀਕ ਹੈ, ਤੇ ਹੁਣ ਮੈਂ ਉਹਨਾਂ ਕੋਲ ਪੁੱਛਿਆ ਵੀ ਕੀ ਮਸਲਾ ਬਣਿਆ, ਕਿਉਂ ਵੀ ਇੰਨੀਆਂ ਗਲਤੀਆਂ ਹੋ ਗਈਆਂ। ਆਖਿਰ ਮੈਂ ਜਦੋਂ ਐਗਜ਼ਾਮੇ ਦੇਣ ਗਿਆ ਮੇਰੀਆਂ ਗਲਤੀਆਂ 7 ਤੋਂ 8 ਆਉਂਦੀਆਂ ਸਨ। ਠੀਕ ਹੈ, ਤੇ ਅਗਰ ਕੋਈ ਬੰਦਾ ਹੈ ਉਹਦੀਆਂ 7 ਤੋਂ 8 ਗਲਤੀਆਂ ਆ ਰਹੀਆਂ ਨੇ ਤੇ ਫਿਰ ਤੁਹਾਨੂੰ ਵਾਲੇ ਐਗਜ਼ਾਮੇ ਨਹੀਂ ਦੇਣਾ ਚਾਹੀਦਾ। ਠੀਕ ਹੈ, ਡੇਟ ਉਦੋਂ ਅਪਲਾਈ ਕਰੋ ਜਦੋਂ ਕਮ ਅਜ਼ ਕਮ 1-2 ਵਾਰ ਤੁਸੀਂ ਆਪਣਾ ਕੋਰਸ ਪੂਰਾ ਪੜ੍ਹ ਲਿਆ, ਰਿਪੀਟ ਕਰ ਲਿਆ, ਤੇ ਗਲਤੀਆਂ ਤੁਹਾਡੀਆਂ 3 ਤੋਂ 4 ਆ ਜਾਣ, ਚਲੋ ਕਦੀ ਕਦੀ 5 ਹੋ ਜਾਣ, ਫਿਰ ਤੁਸੀਂ ਐਗਜ਼ਾਮੇ ਦੀ ਡੇਟ ਲੈ ਸਕਦੇ ਹੋ। ਕਿਉਂਕਿ ਅਗਰ ਸਾਨੂੰ 2 ਹਫ਼ਤੇ 3 ਹਫ਼ਤੇ ਮਿਲਦੇ ਨੇ ਐਗਜ਼ਾਮੇ ਦੇਣ ਵਾਸਤੇ ਤੇ ਉਹ ਅਸੀਂ ਆਪਣੀਆਂ ਜਿਹੜੀਆਂ ਗਲਤੀਆਂ 5 ਹੁੰਦੀਆਂ ਨੇ ਪਈਆਂ ਉਹਨੂੰ ਅਸੀਂ ਖਿੱਚ ਕੇ 2 ਤੋਂ 3 ਤੱਕ ਲਿਆ ਸਕਦੇ ਹਾਂ। ਠੀਕ ਹੈ, ਹੁਣ ਅਗਰ ਤੁਹਾਡੀਆਂ ਗਲਤੀਆਂ ਹੁੰਦੀਆਂ 7 8 9 ਨੇ ਪਈਆਂ ਤੇ ਇਹਦਾ ਮਤਲਬ ਇਹ ਵੇ ਕਿ ਇਹ ਮਤਲਬ ਰਿਸਕੀ ਕੰਮ ਹੈ ਥੋੜਾ। ਚਲੋ ਫੇਲ ਹੋਣਾ ਕੋਈ ਨਹੀਂ, ਖੈਰ ਹੈ, ਪਹਿਲੀ ਵਾਰ ਨਹੀਂ ਹੋਇਆ, ਦੂਸਰੀ ਵਾਰੀ ਹੋ ਜਾਵਾਂਗੇ, ਲੇਕਿਨ ਇਹ ਕਿ ਥੋੜਾ ਹੌਸਲਾ ਟੁੱਟ ਜਾਂਦਾ ਹੈ। ਤੇ ਕੋਸ਼ਿਸ਼ ਇਹੀ ਕਰਿਆ ਕਰੋ ਜਦੋਂ ਐਗਜ਼ਾਮੇ ਦੇਣ ਜਾਣਾ ਹੈ ਤੇ ਆਪਣੇ ਜਿਹੜਾ ਨਹੀਂ ਫੁੱਲ ਤਿਆਰੀ ਕਰਕੇ ਜਿੰਨਾ ਟਾਈਮ ਦੇ ਸਕਦੇ ਹੋ ਉਹ ਟਾਈਮ ਦੇ ਕੇ ਆਪਣੀਆਂ ਗਲਤੀਆਂ ਜਦੋਂ ਤੁਸੀਂ ਐਗਜ਼ਾਮੇ ਦੇਣ ਜਾਓ ਤੁਹਾਡੀਆਂ ਗਲਤੀਆਂ 3 ਤੋਂ ਘੱਟ ਹੋਣੀਆਂ ਚਾਹੀਦੀਆਂ ਨੇ। ਚਲੋ 4 ਵੀ ਚੱਲ ਜਾਂਦੀਆਂ ਨੇ, 5 ਵੀ ਚੱਲ ਜਾਂਦੀਆਂ ਨੇ, ਉਹਦੇ ਵਿੱਚ ਇਹ ਵੇ ਕਿ ਚਲੋ ਸਕਿਲ ਐਸਾ ਵੀ ਆ ਜਾਂਦਾ ਜਿਹੜਾ ਬਿਲਕੁਲ ਤੁਸੀਂ ਜ਼ੀਰੋ ਗਲਤੀ ਕਰਕੇ ਆ ਜਾਓ। ਲੇਕਿਨ ਅਗਰ ਫਿਰ ਉਹੀ ਚੀਜ਼ ਕਿ ਅਗਰ ਤੁਹਾਡੀਆਂ 7 8 9 ਗਲਤੀਆਂ ਹੁੰਦੀਆਂ ਰਹੀਆਂ ਤੇ ਫਿਰ ਕੰਮ ਰਿਸਕੀ ਹੋ ਜਾਂਦਾ ਹੈ। ਠੀਕ ਹੈ ਜੀ, ਚਲੋ ਜੀ ਇਸਕੇ ਦਾ ਵੇਖ ਲੈਂਦੇ ਆ। Le cinture di sicurezza belt devono essere di tipo omologato, ਕਹਿੰਦੇ omologato ਹੋਣੇ ਚਾਹੀਦੇ ਨੇ ਬੈਲਟ ਜਿਹੜੇ ਮਨਜ਼ੂਰਸ਼ੁਦਾ, ਇਹ mantenute sempre efficienti ਤੇ ਹਮੇਸ਼ਾ efficienti ਹੋਣੀ ਚਾਹੀਦੇ, ਮਤਲਬ ਆਪਣਾ ਕੰਮ ਕਰਦੇ ਹੋਣੇ ਚਾਹੀਦੇ ਨੇ। ਵੇਰੋ ਜੀ, ਅੱਛਾ ਇਹਨਾਂ ਫਾਲਸੋ ਕੀਤੇ ਹੈ ਲੇਕਿਨ ਵੇਰੋ ਹੈ। ਤੁਸੀਂ ਵੀ ਹੁਣ ਅੰਦਾਜ਼ਾ ਲਾ ਲਵਿਆ ਸਵਾਲਾਂ ਤੋਂ ਵੀ ਕਿਹੜੇ ਸਵਾਲ ਇਹਨਾਂ ਦੇ ਫਾਲਸੋ ਹੋਏ ਨੇ ਜਾਂ ਵੇਰੋ ਹੋਏ ਨੇ, ਤੇ ਉਸ ਤੋਂ ਪਤਾ ਲੱਗ ਜਾਏਗਾ ਵੀ ਸਟੂਡੈਂਟ ਦੀ ਤਿਆਰੀ ਕਿਸ ਤਰ੍ਹਾਂ ਦੀ ਸੀ। ਦੂਸਰਾ, durante la guida driving ਦੇ ਦੌਰਾਨ si devono usare gli occhiali da vista, ਨਜ਼ਰ ਵਾਲੀ ਐਨਕ ਯੂਜ਼ ਕਰਨੀ ਜੇ, o le lenti a contatto ਜਾਂ ਲੈਂਸ ਯੂਜ਼ ਕਰਨੇ ਜੇ। Se nella patente ਅਗਰ ਲਾਇਸੈਂਸ ਦੇ ਵਿੱਚ si trova indicato tale obbligo ਅਗਰ ਦੱਸਿਆ ਗਿਆ ਤਾਂ ਫਿਰ ਕਹਿੰਦਾ ਇਹ obbligo ਨੇ। ਵੇਰੋ ਜੀ, ਠੀਕ, ਇਹ ਵੀ ਨਾ ਫਾਲਸੋ ਕੀਤੇ ਹੈ ਲੇਕਿਨ ਵੇਰੋ ਹੈ। ਤੀਸਰਾ discesa ਆ ਗਿਆ ਜੀ। In presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ si deve moderare la velocità, ਕਹਿੰਦਾ ਸਪੀਡ ਘੱਟ ਕਰਨੀ ਜੇ। per evitare di tamponare veicoli, ਗੱਡੀਆਂ ਨਾਲ ਟਕਰਾਣੇ ਤੋਂ ਬਚਣੇ ਦੇ ਵਾਸਤੇ che procedono ਜਿਹੜੀਆਂ ਚਲਦੀਆਂ ਪਈਆਂ più lentamente ਹੌਲੀ ਹੌਲੀ। ਵੇਰੋ ਜੀ, ਕਿਉਂਕਿ ਢਲਾਣ ਹੈ ਜਿਹੜੀ ਹੌਲੀ ਚੱਲ ਰਹੀਆਂ ਨੇ, ਤੁਸੀਂ ਵੀ ਆਪਣੀ ਸਪੀਡ ਘੱਟ ਕਰ ਲਓ। ਅੱਛਾ ਜੀ, ਇਹਦੇ ਵਿੱਚ 2 ਨਿਸ਼ਾਨੀਆਂ ਆਈਆਂ ਨੇ, tamponare sempre ਵੇਰੋ ਫਾਲਸੋ ਕੋਈ ਨਹੀਂ, moderare sempre ਵੇਰੋ ਇੱਕ ਫਾਲਸੋ nessuno ਦਾ। 4 ਨੰਬਰ ਜੀ, ਜਿਹੜੀਆਂ ਗੱਡੀਆਂ ਦਾ ਵਜ਼ਨ 6.5 ਟਨ ਤੋਂ ਜ਼ਿਆਦਾ ਹੈ ਉਹ ਨਹੀਂ ਚੱਲ ਸਕਦੀਆਂ। In presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਇਹ consentito, ਕਹਿੰਦਾ ਇਜਾਜ਼ਤ ਹੈ, il transito ai veicoli, ਉਹਨਾਂ ਗੱਡੀਆਂ ਨੂੰ ਚੱਲਣੇ ਦੀ, adibiti ਜਿਹੜੀਆਂ ਇਸਤੇਮਾਲ ਹੁੰਦੀਆਂ ਨੇ, al trasporto di cose, ਸਮਾਨ ਲੈ ਕੇ ਜਾਣੇ ਵਾਸਤੇ, con massa complessiva ਤੇ ਉਹਦਾ ਪੂਰਾ ਵਜ਼ਨ ਪਾਰੀ ਬਰਾਬਰ ਹੈ o inferiore ਜਾਂ ਘੱਟ ਹੈ, quella indicata nel segnale, ਜਿਹੜਾ ਨਿਸ਼ਾਨ ਦੇ ਵਿੱਚ ਦੱਸਿਆ ਗਿਆ। ਵੇਰੋ ਜੀ, ਜਿਹੜਾ ਨਿਸ਼ਾਨ ਦੇ ਵਿੱਚ ਵਜ਼ਨ ਦੱਸਿਆ ਗਿਆ ਅਗਰ ਗੱਡੀ ਦਾ ਵਜ਼ਨ ਇਹਦੇ ਬਰਾਬਰ ਹੈ ਜਾਂ ਇਸ ਤੋਂ ਘੱਟ ਹੈ ਤੇ ਫਿਰ ਉਹ ਗੱਡੀ ਚੱਲ ਸਕਦੀ ਹੈ। 5 ਨੰਬਰ, la corsia B rappresentata in figura, ਕਹਿੰਦਾ ਜਿਹੜਾ B ਕੁਰਸੀਆ ਦਿਖਾਇਆ ਗਿਆ consente, ਇਜਾਜ਼ਤ ਦਿੰਦਾ ਹੈ, al conducente, ਡਰਾਈਵਰ ਨੂੰ, solo di proseguire dritto, ਸਿਰਫ ਸਿੱਧਿਆਂ ਜਾਣ ਦੀ। ਫਾਲਸੋ ਕੁਰਸੀਆ ਚੈੱਕ ਕਰ ਲਓ ਕਿ ਖੱਬੇ ਵੀ ਜਾ ਸਕਦੇ ਹੋ। 6 ਨੰਬਰ, ਅੱਛਾ ਜੀ, ਬਰਫ਼ ਢਾਣ ਵਾਲੀ ਗੱਡੀ ਦਾ ਨਿਸ਼ਾਨ ਆ ਗਿਆ। ਅੱਛਾ ਜੀ, ਕਈ ਵਾਰੀ ਇਹ ਹੁੰਦਾ ਹੈ ਕਿ ਸਵਾਲ ਵੇਰੋ ਹੁੰਦਾ ਹੈ ਮੈਂ ਫਾਲਸੋ ਬੋਲ ਦੇਣਾ, ਜਾਂ ਕਈ ਵਾਰੀ ਹੁੰਦਾ ਹੈ ਕਿ ਫਾਲਸੋ ਹੁੰਦਾ ਮੈਂ ਵੇਰੋ ਬੋਲ ਦੇਣਾ, ਉਹ ਮੈਨੂੰ ਬੋਲਣੇ ਕਈ ਵਾਰੀ ਗਲਤੀ ਲੱਗ ਜਾਂਦੀ ਹੈ ਕਿਉਂਕਿ ਉਹ ਇੱਕ ਰੂਟੀਨ ਸਪੀਡ ਵਿੱਚ ਪੜ੍ਹਦਿਆਂ ਕਈ ਵਾਰੀ ਨਹੀਂ ਧਿਆਨ ਰਹਿੰਦਾ, ਗੌਰ ਨਹੀਂ ਕਰੀਦਾ, ਤੇ ਉਹ ਇਸ ਚੀਜ਼ ਦੀ ਗਲਤੀ ਲੱਗ ਜਾਂਦੀ ਹੈ। ਲੇਕਿਨ ਤੁਸੀਂ ਖੁਦ ਵੀ ਥੋੜ੍ਹਾ ਧਿਆਨ ਕਰ ਲਿਆ ਕਰੋ। ਚਲੋ ਜੀ,
Il Palello integrativo raffigurato a Palello ਦਿਖਾਈ ਗਈ ਹੈ indica ਦੱਸ ਰਹੀ ਹੈ ਕਿ sulla strada ਵਿੱਚ ਸੜਕ ਦੇ ਉੱਤੇ ਇਹ possibile ਮੁਮਕਨ ਹੋ ਸਕਦਾ ਹੈ incrociare il veicolo ਤੁਹਾਨੂੰ ਗੱਡੀ ਕ੍ਰਾਸ ਕਰੇ ਜਾਂ ਮਿਲੇ per la raccolta della spazzatura ਜਿਹੜਾ ਕੂੜਾ ਇਕੱਠਾ ਕਰਨ ਵਾਲੀ ਹੁੰਦੀ ਹੈ ਫਾਲਸੋ ਜੀ ਅੱਛਾ ਇਹਦਾ ਵੇਰੋ ਕੀਤੇ ਹੁਣ ਇਸ ਨਿਸ਼ਾਨ ਤੋਂ ਹਿਸਾਬ ਲਾ ਲਓ ਕਿ ਇਹ ਹੁਣ ਸਾਰਿਆਂ ਨੂੰ ਪਤਾ ਹੈ ਕਿ ਜਿਸ ਵੀ ਥੋੜਾ ਬਹੁਤ ਪੜ੍ਹਿਆ ਉਹਨੂੰ ਪਤਾ ਹੈ ਕਿ ਇਹ ਬਰਫ਼ ਹਟਾਉਣ ਵਾਲੀ ਗੱਡੀ ਦਾ ਨਿਸ਼ਾਨ ਹੈ ਠੀਕ ਹੈ ਸਪਾਸਾਤੂਰਾ ਕਿਹਨੂੰ ਆਖਦੇ ਨੇ ਕੂੜੇ ਨੂੰ ਗੰਦ ਨੂੰ ਤੇ ਇਹਦਾ ਮਤਲਬ ਸੜਕ ਉੱਤੇ ਬਰਫ਼ ਹਟਾਉਣ ਵਾਲੀ ਗੱਡੀ ਮਿਲ ਸਕਦੀ ਹੈ ਇਹ ਨਹੀਂ ਵੀ ਕੂੜੇ ਵਾਲੀ ਮਿਲ ਸਕਦੀ ਹੈ ਹੁਣ ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਬਿਲਕੁਲ ਤਿਆਰੀ ਨਹੀਂ ਸੀ ਨਾ ਬਸ ਕਹਿ ਦਿੱਤਾ ਕਿ ਬਸ ਮੈਂ ਹੋ ਜਾਵਾਂ ਦਾ ਜਾਂ ਚਲੋ ਜੋ ਵੀ ਸਬਜੈਕਟ ਉਹਨੇ ਟਰਾਈ ਕੀਤੀ ਹੈ 7 ਨੰਬਰ ਕੀ ਗੁਇਦਾ ਉਹ ਵਹੀਕਲ ਜਿਹੜਾ ਗੱਡੀ ਚਲਾਉਂਦਾ ਹੈ ਦੇਵੇ ਉਜ਼ਾਰੇ ਇਲ ਕਲਾਕਸਨ ਕਹਿੰਦਾ ਹਾਰਨ ਇਸਤੇਮਾਲ ਕਰੇ nei centri abitati ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ ogni qualvolta ਹਰ ਦਫਾ ci sia vicina ਜਦੋਂ ਨਜ਼ਦੀਕ ਆਉਂਦਾ ਹੈ ਲਾਗੇ ਆਉਂਦਾ ਹੈ ad un attraversamento ciclabile ਸਾਈਕਲ ਦੀ ਕ੍ਰਾਸਿੰਗ ਦੇ ਫਾਲਸੋ 8 ਨੰਬਰ la fermata è vietata ਕਹਿੰਦਾ fermata ਮਨਾ in corrispondenza ਉੱਤੇ o in prossimità ਜਾਂ ਨਜ਼ਦੀਕ dei passaggi a livello ਫਾਟਕ ਦੇ ਵੇਰੋ ਜੀ ਮਨਾ 9 ਨੰਬਰ la carreggiata ਕਹਿੰਦਾ ਜਿਹੜਾ carreggiata ਵੇ ਇਹ la parte della strada ਇਹ ਸੜਕ ਦਾ ਹਿੱਸਾ ਵੇ destinata ਤੇ ਬਣਾਇਆ ਗਿਆ ਹੈ normalmente alla circolazione dei veicoli ਤੇ ਗੱਡੀਆਂ ਦੇ ਚੱਲਣੇ ਵਾਸਤੇ ਬਣਾਇਆ ਗਿਆ ਵੇਰੋ 10 ਨੰਬਰ ਸੱਜੇ ਮੁੜਨਾ obliquo ਹੈ Il segnale raffigurato indica il ਨਿਸ਼ਾਨ ਦੱਸ ਰਿਹਾ di passare ਵੇ ਗੁਜ਼ਰਨਾ ਜੇ a destra ਸੱਜੇ ਤੋਂ dell'ostacolo ਰੁਕਾਵਟ ਦੇ ਫਾਲਸੋ ਜੀ ਜਿਹੜਾ ਪਸਾਰੇ ਹੁੰਦਾ ਹੈ ਨਾ ਉਹਦਾ ਮੂੰਹ ਇਸ ਤਰ੍ਹਾਂ ਥੱਲੇ ਨੂੰ ਆਵੇਗਾ ਠੀਕ ਹੈ ਜਿਹੜਾ ਇਸ ਤਰ੍ਹਾਂ ਹੁੰਦਾ ਸਿੱਧਾ ਸਿੱਧਾ ਉਹ ਸਵੋਲਤਾਰੇ ਹੁੰਦਾ ਹੈ 11 ਨੰਬਰ il semaforo in figura ਦਾ ਇਸ਼ਾਰਾ ਤਸਵੀਰ ਦੇ ਵਿੱਚ non consente ਕਹਿੰਦਾ ਇਜਾਜ਼ਤ ਨਹੀਂ ਦਿੰਦਾ di occupare la corsia ਉਸ ਕੁਰਸੀ ਨੂੰ ਬਿਜ਼ੀ ਕਰਨ ਦੀ ਜਾਂ ਕਹਿ ਲਓ ਉਸ ਕੁਰਸੀ ਦੇ ਉੱਤੇ ਚੱਲਣੇ ਦੀ indicata ਜਿਹੜਾ ਦੱਸਿਆ ਗਿਆ ਹੈ ਕੋ ਲੂਚੇ ਰੋਸਾ ਲਾਲ ਲਾਈਟ ਦੇ ਨਾਲ ਆ ਫੋਰਮਾ ਦੀ x ਜਿਹੜਾ x ਦੀ ਸ਼ਕਲ ਬਣਿਆ ਵੇਰੋ ਜੀ ਇਹਨੇ ਫਾਲਸੋ ਕੀਤਾ ਲੇਕਿਨ ਵੇਰੋ ਹੈ 12 ਨੰਬਰ ਇਹ ਓਬਲੀਗਾਟੋਰੀਓ ਕਹਿੰਦਾ ਲਾਜ਼ਮੀ ਹੈ ਜ਼ਰੂਰੀ ਹੈ ridurre la velocità ਸਪੀਡ ਨੂੰ ਘਟਾਉਣਾ ਇਹ alla occorrenza fermarsi ਜ਼ਰੂਰੀ ਹੋਵੇ ਤਾਂ ਰੁਕਣਾ ਵੀ ਹੈ in corrispondenza ਉੱਤੇ dei passi carabili ਦੇ ਫਾਲਸੋ 13 ਨੰਬਰ allorché di notte ਰਾਤ ਨੂੰ su strada extraurbana ਦੇ ਉੱਤੇ incrociamo un veicolo ਸਾਨੂੰ ਗੱਡੀ ਮਿਲਦੀ ਹੈ ਮਤਲਬ ਸਾਹਮਣੇ ਤੋਂ ਆਉਂਦੀ ਹੈ ਵੀ ਸਾਨੂੰ ਕ੍ਰਾਸ ਕਰਦੀ ਹੈ con fari a luce abbagliante accesi ਉਹਨੇ abbagliante ਲਾਈਟਾਂ ਆਨ ਕੀਤੀਆਂ ਨੇ occorre ਜ਼ਰੂਰੀ ਹੈ procedere con prudenza ਇhtiyat ਦੇ ਨਾਲ ਚੱਲਣਾ ਕਹਿੰਦਾ ਜ਼ਰੂਰੀ ਹੈ usando le luci anabbaglianti ਤੇ anabbaglianti ਲਾਈਟਾਂ ਇਸਤੇਮਾਲ ਕਰਕੇ ਵੇਰੋ ਜੀ ਇਹਦਾ ਇਹ ਮਤਲਬ ਨਹੀਂ ਵੀ ਸਾਹਮਣੇ ਵਾਲੀ ਗੱਡੀ ਫੁੱਲ ਲਾਈਟਾਂ ਆਨ ਕੀਤੀਆਂ ਨੇ ਤੁਸੀਂ ਵੀ ਉਹ ਫੁੱਲ ਆਨ ਕਰ ਲਓ ਠੀਕ ਹੈ ਅਸਾਂ ਆਪਣੀਆਂ anabbaglianti ਆਨ ਰੱਖਣੀਆਂ ਨੇ 14 ਨੰਬਰ durante la marcia ਕਹਿੰਦਾ ਚਲਦਿਆਂ ਜਾਂ sulle autostrade ਤੇ ਇਸ ਤਰ੍ਹਾਂ ਦੇ extraurbane principali ਤੇ uso dei pretori a luce anabbaglianti ਕਹਿੰਦਾ ਜਿਹੜਾ anabbaglianti ਲਾਈਟਾਂ ਦਾ ਇਸਤੇਮਾਲ ਹੈ ਇਹ facoltativo ਕਹਿੰਦਾ ਤੁਹਾਡੀ ਮਰਜ਼ੀ ਹੈ ਮਤਲਬ ਇਸਤੇਮਾਲ ਕਰਨਾ ਚਾਹੁੰਦੇ ਹੋ ਕਰ ਲਵੋ ਨਹੀਂ ਕਰਨਾ ਚਾਹੁੰਦੇ ਨਾ ਕਰੋ ਇਹ facoltativo ਹੋਵੇ in condizione di perfetta visibilità ਜਦੋਂ ਪਰਫੈਕਟ ਨਜ਼ਰ ਆ ਰਿਹਾ ਹੋਵੇ ਫਾਲਸੋ ਜੀ ਇਹ ਜਿਹੜੇ ਤਕਰੀਬਨ ਸਾਰੇ ਕੋਰਸ ਵਿੱਚ ਉਹਨੇ ਦੱਸਿਆ ਵੀ anabbaglianti ਲਾਈਟ ਤੁਸੀਂ ਇਸਤੇਮਾਲ ਕਰਨੀ ਹੈ facoltativo ਨਹੀਂ ਹੋ ਸਕਦੀ ਹੈ 15 ਨੰਬਰ La patente di categoria B1 ਜਿਹੜਾ B1 ਕੈਟੇਗਰੀ ਦਾ ਲਾਇਸੈਂਸ ਹੈ può essere conseguita ਕਹਿੰਦੇ ਹਾਸਲ ਕੀਤਾ ਜਾ ਸਕਦਾ ਹੈ a 16 anni di età 16 ਸਾਲ ਦੀ ਏਜ ਦੇ ਵਿੱਚ ਵੇਰੋ ਜੀ ਅੱਛਾ ਜੀ ਨਾ ਫਾਲਸੋ ਕੀਤਾ ਲੇਕਿਨ ਵੇਰੋ ਹੈ 16 ਨੰਬਰ nell'assicurazione per la responsabilità civile auto ਕਹਿੰਦੇ ਇੰਸ਼ੋਰੈਂਸ ਦੇ ਵਿੱਚ il contratto con la formula bonus malus ਜਿਹੜਾ ਕੰਟਰੈਕਟ ਬੋਨਸ ਮਾਲਸ ਦੇ ਨਾਲ ਹੈ ਕੰਪੋਰਟਾ ਕਹਿੰਦੇ ਇਹਦੇ ਵਿੱਚ ਇਹ ਚੀਜ਼ ਸ਼ਾਮਲ ਹੈ una variazione annuale ਕਿ ਇੱਕ ਸਾਲਾਨਾ ਚੇਂਜਿੰਗ ਹੁੰਦੀ ਹੈ ਮਤਲਬ ਸਾਲ ਦੇ ਬਾਅਦ ਚੇਂਜਿੰਗ ਹੁੰਦੀ ਹੈ del premio di assicurazione ਇੰਸ਼ੋਰੈਂਸ ਦੇ ਪੈਸਿਆਂ ਦੇ ਵਿੱਚ in base al numero di incidenti causati accident ਦੇ ਨੰਬਰਾਂ ਦੇ ਹਿਸਾਬ ਨਾਲ ਵੇਰੋ ਜੀ ਅੱਗੇ ਬੜੀ ਡਿਟੇਲ ਵਿੱਚ ਇਹਦੇ ਬਾਰੇ ਦੱਸਿਆ ਠੀਕ ਹੈ ਇਹਦਾ ਫਾਲਸੋ ਕੀਤਾ ਲੇਕਿਨ ਵੇਰੋ 17 ਨੰਬਰ ਅੱਛਾ ਜੀ ਇਹ ਬਾਰ-ਬਾਰ ਪਿਆਰ ਨਾਲ ਇਹ ਜਿਹੜਾ ਨਿਸ਼ਾਨ ਹੈ ਇਸ ਪੇਜ ਤੋਂ ਸਵਾਲ ਆਉਂਦੇ ਨੇ ਪਏ ਇਹ ਆਪਣਾ ਪੇਜ ਕਲੀਅਰ ਕਰ ਲੈਣਾ il segnale raffigurato è ਨਿਸ਼ਾਨ ਦਿਖਾਇਆ ਗਿਆ ਹੈ precede il segnale ਇਹਦੇ ਅੱਗੇ ਨਿਸ਼ਾਨ ਹੈ ਦਾਰੇ ਪ੍ਰੈਸੀਡੈਂਸ ਵਾਲਾ ਫਾਲਸੋ ਜੀ ਇਹਦੇ ਅੱਗੇ ਨਾ ਸਟਾਪ ਦਾ ਨਿਸ਼ਾਨ ਹੈ ਔਰ ਨਾ ਦਾਰੇ ਪ੍ਰੈਸੀਡੈਂਸ ਦਾ ਨਿਸ਼ਾਨ ਹੈ 18 ਨੰਬਰ idiliatori raffigurati ਦਿਖਾਈਆਂ ਗਈਆਂ ਨੇ solo visibili ਕਹਿੰਦੇ ਨਜ਼ਰ ਆਉਂਦੀਆਂ ਨੇ solo di notte ਸਿਰਫ ਰਾਤ ਨੂੰ ਫਾਲਸੋ ਜੀ
19 namba, la distanza di sicurezza fasti fasla deve essere di almeno 100 metri ਕਹਿੰਦਾ ਘੱਟੋ ਘੱਟ 100 ਮੀਟਰ ਹੋਣਾ ਚਾਹੀਦਾ ਹੈ in caso di forte pioggia ਤੇਜ਼ ਬਾਰਿਸ਼ ਦੇ ਵਿੱਚ ਫਾਲਸੋ ਜੀ ਕਿਉਂਕਿ ਫਿਕਸ ਫਾਸਲਾ ਨਹੀਂ ਹੈ 20 ਨੰਬਰ ਇਹ vietato ਕਹਿੰਦਾ ਬਣਾਵੇ effettuare un secondo sorpasso ਦੂਸਰਾ ਓਵਰਟੇਕ ਕਰਨਾ senza prima essersi riportati a destra ਬਿਨਾਂ ਇੱਕ ਵਾਰੀ ਸੱਜੇ ਜਾਣੇ ਤੋਂ ਫਾਲਸੋ 21 ਨੰਬਰ ਜੇ ਨਿਸ਼ਾਨ ਤੁਸੀਂ ਵੇਖ ਲਿਆ ਇਹ ਲਿਕੁਇਡ ਦਾ ਟੈਂਪਰੇਚਰ ਦੱਸਦਾ ਹੈ ਇਹਦੇ ਆਇਲ ਨਾਲੇ ਕੋਈ ਤਲਕ ਨਹੀਂ ਦਾ ਲੈਵਲ ਨਾਲੇ ਸਿਰਫ ਟੈਂਪਰੇਚਰ ਦੱਸਦਾ ਹੈ Il simbolo raffigurato al ਨਿਸ਼ਾਨ ਦਿਖਾਇਆ ਗਿਆ ਇਹ collocato sulla spia ਕਹਿੰਦਾ ਸਪੀਏ ਤੇ ਵੇ ਕਿ indica ਜਿਹੜਾ ਦੱਸਦਾ ਹੈ eccessiva temperatura del liquido liquid ਦੇ ਜ਼ਿਆਦਾ ਟੈਂਪਰੇਚਰ ਦਾ di raffreddamento ਜਿਹੜਾ ਠੰਡਾ ਰੱਖਦਾ del motore ਇੰਜਨ ਨੂੰ ਵੇਰੋ ਜੀ 22 ਨੰਬਰ assunzione di LSD o anfetamina ਮੈਡੀਸਨ ਯੂਜ਼ ਕੀਤੀ ਜੇ non compromette ਕਹਿੰਦਾ ਕੰਪਰੋਮਾਈਜ਼ ਨਹੀਂ ਹੋਣ ਲੱਗਾ la facoltà di guida ਡਰਾਈਵਿੰਗ ਦੇ ਨਾਲ ਫਾਲਸੋ ਜੀ ਮੈਡੀਸਨ ਹੋਵੇ ਜਾਂ ਹੋਵੇ ਕੋਈ ਨਸ਼ਾ ਤੇ ਉਹ ਕੰਪਰੋਮਾਈਜ਼ ਹੀ ਹੋਵੇਗਾ 3 ਨੰਬਰ la convergenza delle rotte ਕਹਿੰਦਾ ਜਿਹੜੀ ਟਾਇਰਾਂ ਦੀ ਕਨਵਰਜੈਂਸ ਹੁੰਦੀ ਹੈ ਅਲਾਈਨਮੈਂਟ ਜਿਹੜੀ ਹੁੰਦੀ ਹੈ ਆ ਇਨਫਲੂਐਂਸਾ ਕਹਿੰਦਾ ਇਹਦਾ ਅਸਰ ਪੈਂਦਾ ਫਰਕ ਪੈਂਦਾ ਹੈ sulla precisione della strezzata steering ਦੇ ਸਹੀ ਕੰਮ ਕਰਨਾ ਤੇ ਵੇਰੋ ਜੀ ਤਾਂ ਫਰਕ ਪੈਂਦਾ ਕਿਉਂਕਿ ਅਗਰ ਤੁਹਾਡੇ ਟਾਇਰਾਂ ਦੀ ਅਲਾਈਨਮੈਂਟ ਨਹੀਂ ਸਹੀ ਤੁਸੀਂ ਸਟੀਅਰਿੰਗ ਸਿੱਧਾ ਕਰੋਗੇ ਟਾਇਰ ਟੇੜੇ ਹੋ ਜਾਣਦੇ ਟਾਇਰ ਸਿੱਧੇ ਕਰੋਗੇ ਸਟੀਅਰਿੰਗ ਟੇੜਾ ਹੋ ਜਾਏਗਾ 24 ਨੰਬਰ ਜੀ 320 ਮੀਟਰ ਵਾਲਾ ਇਹ ਵੀ ਇੰਪੋਰਟੈਂਟ ਹੈ ਪੇਜ ਜਿਹੜਾ Il segnale raffigurato è ਨਿਸ਼ਾਨ ਦਿਖਾਇਆ ਗਿਆ preannuncia ਦੱਸ ਰਿਹਾ ਹੈ la successiva presenza ਵੀ ਅੱਗੇ ਮੌਜੂਦ ਹੈ di un segnale di dare precedenza ਵਾਲਾ ਨਿਸ਼ਾਨ ਕਹਿੰਦਾ ਅੱਗੇ ਮੌਜੂਦ ਹੈ ਵੇਰੋ ਜੀ 320 ਮੀਟਰ ਦੱਸ ਰਿਹਾ 5 ਨੰਬਰ ਜੀ ਅੱਗੇ distributore ਆ ਰਿਹਾ Il segnale raffigurato indica ਨਿਸ਼ਾਨ ਦੱਸ ਰਿਹਾ ਹੈ un'officina di assistenza meccanica ਕਹਿੰਦਾ ਇੱਕ ਵਰਕਸ਼ਾਪ ਹੈ nelle vicinanze ਨਜ਼ਦੀਕ ਫਾਲਸੋ ਜੀ ਹੁਣ ਵੇਰੋ ਕੀਤੀ ਹੈ ਇਹਨਾਂ ਫਾਲਸੋ ਹੈ ਹੁਣ ਇਸ ਤੋਂ ਸੌਖਾ ਸਵਾਲ ਕੀ ਹੋ ਸਕਦਾ ਹੈ 26 ਨੰਬਰ La distanza di sicurezza fasti fasla può essere maggiore ਕਹਿੰਦੇ ਜ਼ਿਆਦਾ ਹੋ ਸਕਦਾ ਹੈ dallo spazio percorso nel tempo di reazione ਤੇ ਵੇਰੋ ਜੀ ਬੜੀ ਵਾਰੀ ਅੱਗੇ ਦੱਸਿਆ ਹੈ ਕਿ ਜਿਹੜਾ tempo di reazione ਵੇ spazio percorso nel tempo di reazione ਇਸ ਤੋਂ distanza maggiore ਹੋ ਸਕਦਾ ਹੈ ਮਤਲਬ ਜ਼ਿਆਦਾ ਹੋ ਸਕਦਾ ਹੈ ਜਾਂ uguale pari ਬਰਾਬਰ ਹੋ ਸਕਦਾ ਹੈ inferiore ਘੱਟ ਨਹੀਂ ਹੋ ਸਕਦਾ ਠੀਕ ਹੈ 27 ਨੰਬਰ Dovendo attraversare incrocio ਕਹਿੰਦਾ ਚੌਕ ਨੂੰ ਕ੍ਰਾਸ ਕਰਨਾ ਹੈ rappresentato in figura ਨੇ ਤਸਵੀਰ ਦਿਖਾਇਆ ਗਿਆ il veicolo A ਇਹ ਗੱਡੀ transita ਚੱਲੇਗੀ subito dopo il veicolo C C ਤੋਂ ਬਾਅਦ ਜੀ ਵੇਰੋ ਇਹ ਲੇਕਿਨ ਇਹਦਾ ਫਾਲਸੋ ਕੀਤਾ ਹੈ ਠੀਕ ਹੈ ਤਸਵੀਰ ਤੁਸੀਂ ਉਹ ਚੈੱਕ ਕਰ ਲਿਆ 28 ਨੰਬਰ la velocità di avvicinamento ਕਹਿੰਦਾ ਨਜ਼ਦੀਕ ਆਉਣ ਦੀ ਜਿਹੜੀ ਸਪੀਡ ਹੈ ਦੀ un'autovettura ਗੱਡੀ ਦੀ soprattutto su strada extraurbana ਦੇ ਉੱਤੇ ਇਹ facilmente valutabile ਕਹਿੰਦੇ ਆਸਾਨੀ ਨਾਲ ਅੰਦਾਜ਼ਾ ਲਾ ਸਕਦੇ ਹੋ a distanza ਫਾਸਲੇ da parte di un ciclista ਸਾਈਕਲ ਵਾਲੇ ਦੀ ਤਰਫੋਂ ਕਿ procede lentamente ਜਿਹੜਾ ਹੌਲੀ ਹੌਲੀ ਚੱਲ ਰਿਹਾ ਫਾਲਸੋ ਜੀ ਇਸ ਚੀਜ਼ ਵੱਲ ਧਿਆਨ ਰੱਖਣਾ ਅਗਰ ਕਵੇ ਕਿ facilmente valutabile ਜਾਂ ਬੜਾ facile ਬੜਾ ਆਸਾਨ ਹੈ ਬੜਾ ਸੌਖਾ ਵੇ ਤੇ ਫਾਲਸੋ 29 ਨੰਬਰ dopo un incidente stradale accident ਤੋਂ ਬਾਅਦ ਇਹ obbligatorio ਲਾਜ਼ਮੀ ਹੈ ਜ਼ਰੂਰੀ ਹੈ coprire il veicolo ਗੱਡੀ ਨੂੰ ਕਵਰ ਕਰਨਾ con un telaio di plastica ਇੱਕ ਪਲਾਸਟਿਕ ਦੀ ਸ਼ੀਟ ਦੇ ਨਾਲ ਫਾਲਸੋ ਜੀ 3 ਨੰਬਰ per diminuire il rumore ਕਹਿੰਦਾ ਸ਼ੋਰ ਘਟਾਉਣੇ ਵਾਸਤੇ emesso dai veicoli a motore ਜਿਹੜਾ ਇੰਜਨ ਵਾਲੀਆਂ ਗੱਡੀਆਂ ਬਣਾਉਂਦੀਆਂ ਨੇ ਇਹ necessario ਕਹਿੰਦਾ ਜ਼ਰੂਰੀ ਹੈ ਕਿ il dispositivo silenziatore ਕਹਿੰਦਾ ਜਿਹੜਾ ਸਿਲੈਂਸਰ ਹੈ sia efficiente ਕੰਮ ਕਰਦਾ ਹੋਵੇ ਇਹਦੀ tipo approvato ਤੇ ਮਨਜ਼ੂਰਸ਼ੁਦਾ ਹੋਵੇ ਮਤਲਬ ਜਿਹੜਾ ਇਸ ਗੱਡੀ ਵਾਸਤੇ ਸਪੈਸ਼ਲ ਬਣੇ ਆ ਵੇਰੋ ਜੀ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੀ ਗੱਡੀ ਜ਼ਿਆਦਾ ਸ਼ੋਰ ਨਾ ਕਰੇ ਤੇ ਫਿਰ ਸਿਲੈਂਸੀਆਤੋਰੇ ਜਿਹੜਾ ਐਫੀਸ਼ੀਐਂਟ ਹੋਣਾ ਚਾਹੀਦਾ ਮਤਲਬ ਠੀਕ ਕੰਮ ਕਰਦਾ ਹੋਣਾ ਚਾਹੀਦਾ ਜਿਹੜਾ ਉਹਦਾ ਕੰਮ ਹੈ ਵੇ